ਹਾਜ਼ਰਾ ਹਜ਼ੂਰ ਦੀ ਊਰਜਾ ਨਾਲ ਚੱਲਣਹਾਰ ਸੰਸਾਰ ਅਜਿਹਾ ਕਾਇਨਾਤੀ ਅਜੂਬਾ ਹੈ ਜੋ ਆਪਣੇ ਅਨੰਤ ਰੂਪਾਂ ਵਿੱਚ ਜ਼ਾਹਰ ਹੁੰਦਾ ਹੈ। ਮਨੁੱਖ ਇਸੇ ਸਿਰਜਣਾ ਦਾ ਹਿੱਸਾ ਹੈ ਜੋ ਸੰਸਾਰ ਦੀ ਵਿਸ਼ਾਲਤਾ ਵਿੱਚ ਜ਼ਰਰਾ ਮਾਤਰ ਹੈ। ਤਰਕ ਸੰਗਤੀ ਦੀ ਕਾਬਲੀਅਤ ਨੇ ਉਸ ਦਾ ਯਕੀਨ ਬਣਾ ਦਿੱਤਾ ਹੈ ਕਿ ਉਹ ਵੱਖਰਾ ਹੈ ਅਤੇ ਸਿਰਜਣਾ ਦੇ ਬਾਕੀ ਰੂਪਾਂ ਤੋਂ ਬਿਹਤਰ ਹੈ। ਉਸ ਦੀ ਹਉਮੈ ਉਹਨਾਂ ਦੇ ਆਪਣੇ ਆਪ ਦੀ ਸਮਝ ਦੇ ਰਾਹ ਵਿੱਚ ਰੋੜਾ ਬਣ ਜਾਂਦੀ ਹੈ। ਇਸ ਪੇਸ਼ਕਸ਼ ਰਾਹੀਂ ਉਪ ਮਹਾਦਵੀਪ ਦੇ ਸੰਤਾਂ ਦੀ ਫਲਸਫਿਆਨਾ ਲਫ਼ਜ਼ਾਲੀ ਦੇ ਜ਼ਰੀਏ ਮਨੁੱਖਾ ਰਮਜ਼ ਨੂੰ ਖੋਲ੍ਹਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਭਗਤੀ ਅਤੇ ਸੂਫੀ ਲਹਿਰਾਂ ਦੇ ਉਪ ਮਹਾਦਵੀਪ ਦੇ ਸੰਤਾਂ ਦਾ ਸਮਾਂ 13ਵੀਂ ਤੋਂ 17ਵੀਂ ਸਦੀ ਦੌਰਾਨ ਸੀ, ਜਿਸ ਵਿੱਚ ਉਹਨਾਂ ਸਮਾਜਿਕ ਮਜ਼ਹਬੀ ਸੁਧਾਰ ਦੀ ਝੰਡਾ ਬਰਦਾਰੀ ਕੀਤੀ। ਇਨ੍ਹਾਂ ਵਿੱਚੋਂ ਕੁਝ ਸੰਤਾਂ ਦਾ ਰੂਹਾਨੀ ਕਲਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਦੁਨਿਆਵੀ ਲਾਲਸਾਵਾਂ ਤੋਂ ਉੱਤੇ ਮਨੁੱਖਾਂ ਦੀ ਅੰਦਰੂਨੀ ਆਰਜ਼ੂ ਨੂੰ ਮੁਖਾਤਬ ਹੈ। ਇਨ੍ਹਾਂ ਉਪ ਮਹਾਦਵੀਪ ਦੇ ਸੰਤਾਂ ਲਈ ਹਾਜ਼ਰਾ ਹਜ਼ੂਰੀ ਊਰਜਾ ਇਜ਼ਹਾਰ ਦੀ ਰਮਜ਼ੀ ਪਰਤ ਹੈ, ਜੋ ਇੱਕੋ ਸਿਰਜਣਹਾਰੀ, ਪਾਲਣਹਾਰੀ ਅਤੇ ਨਾਸ਼ਕ ਹੈ। ਉਹ ਊਰਜਾ ਨੂੰ ਜੋਤ ਕਹਿੰਦੇ ਹਨ, ਜੋ ਕਈ ਮਜ਼ਹਬੀ ਦਸਤੂਰ ਵਿੱਚ ਪਰਮਾਤਮਾ ਕਹਾਉਂਦੀ ਹੈ। ਇਹ ਊਰਜਾ ਸਿਰਜਣਾ ਦੇ ਹਰ ਕਣ ਵਿੱਚ ਹਾਜ਼ਰ ਹੈ, ਜਿਸ ਕਾਰਨ ਇਹਨਾਂ ਵਿੱਚ ਕੋਈ ਫਾਸਲਾ ਨਹੀਂ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਉਸੇ ਵਿੱਚੋਂ ਉੱਡਦੀਆਂ ਹਨ ਅਤੇ ਉਸੇ ਵਿੱਚ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਸਿਰਜਣਾ ਦੀ ਹੇਠਲੀ ਪਰਤ ਦਾ ਇਜ਼ਹਾਰ ਜੋਤ ਰੂਪ ਵਿੱਚ ਕਈ ਰੂਪਾਂ ਵਿੱਚ ਹੁੰਦਾ ਹੈ ਅਤੇ ਉਸੇ ਤਰ੍ਹਾਂ ਇਹ ਉਸੇ ਵਿੱਚ ਵਾਪਸ ਸਮਾ ਜਾਂਦੀਆਂ ਹਨ। सहस तव नैन नन नैन है तोहे को, सहस मूरत नन एक तोही, सहस पद बिमल नन एक पद, गांध बिन सहस तव गांध, एवा चलत मोही। ਉਪ ਮਹਾਦਵੀਪ ਦੇ ਸੰਤਾਂ ਨੇ ਸਿਰਜਣਾ ਦੇ ਸਿਰਜਣਹਾਰੇ, ਪਾਲਣਹਾਰੇ ਅਤੇ ਨਾਸ਼ਕ ਤੱਤਾਂ ਨੂੰ ਓਂਕਾਰ ਵਜੋਂ ਮੁਖਾਤਬ ਕੀਤਾ। ਗੁਰੂ ਨਾਨਕ ਨੇ ਓਂਕਾਰ ਦੇ ਅੱਗੇ ਇੱਕ ਦਾ ਹਿੰਸਾ ਜੋੜ ਦਿੱਤਾ, ਜਿਸ ਰਾਹੀਂ ਸਿਰਜਣਾ ਦੀ ਸਮੁੱਚਤਾ ਵਿੱਚ ਵਹਿਦਤ ਵਾਲਾ ਪੱਖ ਮਜ਼ਬੂਤੀ ਨਾਲ ਪੇਸ਼ ਹੁੰਦਾ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਆਦਰਯੋਗ ਸੰਤ ਮੰਨਦੇ ਹਨ ਕਿ ਸਿਰਜਣਾ ਦੇ ਹਰ ਪੱਖ ਵਿੱਚ ਸਰਗੁਣ ਅਤੇ ਨਿਰਗੁਣ ਦਾ ਵਾਸਾ ਹੈ। ਹਰ ਕਣ ਹਾਜ਼ਰ ਵੀ ਹੈ ਅਤੇ ਨਾਜ਼ਰ ਵੀ। ਸਰਗੁਣ ਦੇ 5 ਤੱਤ ਹਨ: ਪ੍ਰਿਥਵੀ, ਜਲ, ਅਗਨੀ, ਵਾਯੂ ਅਤੇ ਆਕਾਸ਼। ਪ੍ਰਿਥਵੀ ਧਰਤ ਹੈ, ਜੋ ਮਾਦੇ ਦਾ ਠੋਸ ਰੂਪ ਹੈ। ਜਲ ਮਾਦੇ ਦਾ ਤਰਲ ਰੂਪ ਹੈ। ਅਗਨੀ ਮਾਦੇ ਦੀ ਬੁਨਿਆਦੀ ਤਪਸ ਹੈ। ਵਾਯੂ ਮਾਦੇ ਦਾ ਹਵਾ ਰੂਪ ਹੈ ਅਤੇ ਆਕਾਸ਼ ਉਹ ਖਲਾ ਹੈ ਜਿਸ ਵਿੱਚ ਇਹ ਤੱਤ ਮਿਲ ਕੇ ਠੋਸ ਰੂਪ ਅਖਤਿਆਰ ਕਰਦੇ ਹਨ।
ਨਿਰਗੁਣ ਵਿੱਚ ਕੁਦਰਤ ਦੇ ਅਧਿਕ ਗੁਣਾਂ ਦਾ ਇਜ਼ਹਾਰ ਹੁੰਦਾ ਹੈ ਜੋ ਰੂਪ ਧਾਰਨ ਨਹੀਂ ਕਰਦਾ। ਇਹ ਕੁਦਰਤ ਦੇ ਉਹ ਪੱਖ ਹਨ ਜਿਨ੍ਹਾਂ ਦੀ ਥਾਂ ਮਨੁੱਖੀ ਇੰਦਰੀਆਂ ਨਾਲ ਨਹੀਂ ਪੈਂਦੀ, ਜੋ ਦੇਖਣ, ਸੁਣਨ, ਸੁੰਘਣ, ਛੂਹਣ ਅਤੇ ਸਵਾਦ ਲੈਣ ਦੀਆਂ ਮਨੁੱਖੀ ਇੰਦਰੀਆਂ ਦੁਆਰਾ ਨਹੀਂ ਸਮਝੇ ਜਾਂਦੇ। अवगतो निर्मायल उपजे निर्गुण ते सर गुण थिया। ਸਰਗੁਣ ਅਤੇ ਨਿਰਗੁਣ ਦੀ ਖੇਡ ਨਾਲ ਦਿਖ ਅਤੇ ਅਦਿਖ ਦੀ ਖੇਡ ਖੇਡੀ ਜਾਂਦੀ ਹੈ, ਜੋ ਮਨੁੱਖੀ ਇੰਦਰੀਆਂ ਲਈ ਭਰਮ ਪੈਦਾ ਕਰਦੀ ਹੈ ਅਤੇ ਮਾਇਆ ਕਹਾਉਂਦੀ ਹੈ। ਮਾਇਆ ਨਾਲ ਦੁਐਤ ਸਿਰਜਿਆ ਜਾਂਦਾ ਹੈ, ਜੋ ਸਿਰਜਣਾ ਦੇ ਵੱਖ-ਵੱਖ ਪੱਖਾਂ ਦੀ ਵਿਚਲੀਆਂ ਤੰਦਾਂ ਤੋਂ ਮਨ ਦਾ ਨਿਖੇੜਾ ਕਰ ਦਿੰਦਾ ਹੈ। ਇਸੇ ਦਾ ਨਤੀਜਾ ਹੈ ਕਿ ਮਨੁੱਖ ਆਪਣੇ ਆਪ ਨੂੰ ਸਿਰਜਣਾ ਦੇ ਦੂਜੇ ਪੱਖਾਂ ਤੋਂ ਵੱਖਰਾ ਸਮਝਦਾ ਹੈ। ਮਾਇਆ ਦਾ ਜਾਲ ਤਮੋ, ਰਜੋ ਅਤੇ ਸਤੋ ਰਾਹੀਂ ਫੈਲਿਆ ਹੈ, ਜੋ ਗਤੀ ਦੇ 3 ਰੂਪ ਹਨ। ਤਮੋ ਨੂੰ ਤਮਸ ਵੀ ਕਹਿੰਦੇ ਹਨ, ਜਿਸ ਦਾ ਮਾਇਨਾ ਖੜੋਤ ਅਤੇ ਨਾਸ਼ ਹੈ। ਰਜੋ ਨੂੰ ਰਾਜਸ ਵੀ ਕਹਿੰਦੇ ਹਨ, ਜਿਸ ਦਾ ਮਾਇਨਾ ਸਰਗਰਮੀ ਅਤੇ ਗਤੀ ਹੈ। ਸਤੋ ਨੂੰ ਸਾਤਵਿਕ ਵੀ ਕਹਿੰਦੇ ਹਨ, ਜਿਸ ਦਾ ਮਾਇਨਾ ਉਸਾਰੂ ਅਤੇ ਨਿਰਮਲਤਾ ਹੈ। ਉਪ ਮਹਾਦਵੀਪ ਦੇ ਸੰਤਾਂ ਦੀ ਹਦਾਇਤ ਹੈ ਕਿ ਆਰਜ਼ੂਮੰਦ ਨੂੰ ਮਾਇਆ ਦੇ 3 ਰੂਪਾਂ ਤੋਂ ਉੱਪਰ ਉੱਠ ਜਾਣਾ ਚਾਹੀਦਾ ਹੈ ਅਤੇ ਤੁਰਿਆ ਦੀ ਚਾਹਨਾ ਕਰਨੀ ਚਾਹੀਦੀ ਹੈ, ਜਿੱਥੇ ਦੁਐਤ ਖਤਮ ਹੋ ਜਾਂਦਾ ਹੈ ਅਤੇ ਵਹਿਦਤ ਦੇ ਸੱਚ ਦੀ ਥਾਂ ਪੈਣ ਲੱਗਦੀ ਹੈ। ਰਹਿਵਰਤਾਏ ਚੌਥੇ ਕਰਵਾਸਾ ਕਾਲ ਬਿਕਾਲ ਕੀਏ ਇਕ ਗ੍ਰਾਸਾ। ਮਨੁੱਖ ਕੁਦਰਤ ਦਾ ਹਿੱਸਾ ਹੈ ਅਤੇ ਸਿਰਜਣਾ ਦੇ ਇਨ੍ਹਾਂ ਹੀ ਪੱਖਾਂ ਦਾ ਜਮ੍ਹਾਂ ਜੋੜ ਹੈ। ਹਰ ਤੱਤ ਦੀਆਂ ਬਾਰੀਕ ਅਤੇ ਵਡੇਰੇ ਪੱਧਰ ਉੱਤੇ ਤੰਦਾਂ ਜੁੜੀਆਂ ਹੋਈਆਂ ਹਨ। ਇਸ ਤਰ੍ਹਾਂ ਜੋ ਮਨੁੱਖਾ ਬੁੱਧ ਦੇ ਬਾਹਰ ਸਜਿਆ ਹੈ, ਉਸ ਦਾ ਅੰਦਰ ਵੀ ਵਾਸਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਮਨੁੱਖਾ ਹੋਣ ਦਾ ਬਿਆਨੀਆ ਦੇਣ ਲਈ ਸੰਤਾਂ ਨੇ ਜ਼ਿਕਰ ਕੀਤਾ ਕਿ ਸਰੀਰ ਸਥੂਲ ਅਤੇ ਸੂਖਸ਼ਮ ਤੱਤਾਂ ਦੇ ਜੋੜ ਨਾਲ ਬਣਿਆ ਹੈ। ਸਥੂਲ ਸਰੀਰ ਹਾਜ਼ਰ ਹੈ ਅਤੇ ਸੂਖਸ਼ਮ ਸਰੀਰ ਨਾਜ਼ਰ ਹੈ। ਸਥੂਲ ਸਰੀਰ ਜ਼ਾਹਰਾ ਰੂਪ ਹੈ, ਜਿਸ ਦੀਆਂ 5 ਗਿਆਨ ਇੰਦਰੀਆਂ ਹਨ: ਅੱਖਾਂ, ਕੰਨ, ਨੱਕ, ਜੀਭ ਅਤੇ ਚਮੜੀ, ਜੋ ਦਿਮਾਗ ਨੂੰ ਦੇਖਣ, ਸੁਣਨ, ਸੁੰਘਣ, ਸਵਾਦ ਤੇ ਸਪਰਸ਼ ਦੇ ਅਹਿਸਾਸ ਕਰਨ ਵਾਲਾ ਸੁਨੇਹਾ ਦਿੰਦੀਆਂ ਹਨ। ਸਥੂਲ ਸਰੀਰ ਬਾਹਰੀ ਸੂਝ ਨੂੰ ਕਰਮ ਇੰਦਰੀਆ ਰਾਹੀਂ ਹੁੰਗਾਰਾ ਭਰਦਾ ਹੈ। ਕਰਮ ਲਈ 5 ਅੰਗ ਹਨ: ਹੱਥ, ਲੱਤਾਂ, ਮੂੰਹ, ਪ੍ਰਜਨਨ ਅੰਗ ਅਤੇ ਨਿਕਾਸ ਦੁਆਰ। ਇਨ੍ਹਾਂ ਰਾਹੀਂ ਸਮੁੱਚੀ ਦੁਨਿਆਵੀ ਕਿਰਿਆ ਨੇਪਰੇ ਚੜ੍ਹਦੀ ਹੈ, ਜਿਸ ਵਿੱਚ ਬੋਲਣਾ, ਛੂਣਾ, ਸਰਗਰਮੀ, ਪ੍ਰਜਨਨ ਅਤੇ ਨਿਕਾਸ ਸ਼ਾਮਿਲ ਹੈ। ਸੂਖਸ਼ਮ ਸਰੀਰ ਦਰਅਸਲ ਨਾਜ਼ਰ ਰੂਪ ਹੈ, ਜਿਸ ਵਿੱਚ ਚਿੱਤ, ਮਨ ਅਤੇ ਮਤ ਯਾਨੀ ਬੁੱਧੀ ਸ਼ਾਮਿਲ ਹਨ। ਚਿੱਤ ਵੇਖਣ ਵਾਲੀ ਪਰਚੋਲੀਆਂ ਕਾਬਲੀਅਤ ਹੈ। ਮਨ ਅਤੇ ਮਤ ਫੈਸਲੇ ਕਰਨ ਵਾਲੀਆਂ ਕਾਬਲੀਅਤਾਂ ਹਨ। ਮਤ ਉਹ ਬੁੱਧ ਹੈ ਜਿਸ ਰਾਹੀਂ ਨੇਕੀ ਅਤੇ ਬਦੀ ਦਾ ਨਿਖੇੜਾ ਹੁੰਦਾ ਹੈ। ਮਨ ਮਨਾਉਂਦਾ ਹੈ ਕਿ ਘੱਟ ਤੋਂ ਘੱਟ ਰੋਕ ਵਾਲਾ ਰਾਹ ਅਖਤਿਆਰ ਕੀਤਾ ਜਾਵੇ। ਮਨ ਅਤੇ ਮਤ ਦਾ ਚਿਹਰਾ ਫੈਸਲਾ ਕਰਨ ਦੇ ਮਾਮਲੇ ਵਿੱਚ ਕਸ਼ਮਕਸ਼ ਪੈਦਾ ਕਰਦਾ ਹੈ। ਇਸ ਖਿੱਚ ਧੂ ਵਿੱਚ ਕਾਮਨਾ ਪੈਦਾ ਹੁੰਦੀ ਹੈ, ਜੋ 5 ਚੋਰਾਂ ਦੀ ਹੌਸਲਾ ਅਫਜ਼ਾਈ ਕਰਦੀ ਹੈ। ਤਸ਼ਬੀਹੀ ਪੱਖੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਹਨਾਂ 5 ਚੋਰਾਂ ਦੀ ਨੁਮਾਇੰਦਗੀ ਕਰਦੇ ਹਨ, ਜੋ ਮਨੁੱਖ ਦਾ ਚੈਨ ਖੋਹ ਲੈਂਦੇ ਹਨ। आवर पंच हम एक जना क्यों राखो कर बार मना मारे लूटे नीत नीत किस
शीस आगे करी पुकार जना। ਇਨ੍ਹਾਂ ਅਵਗੁਣਾਂ ਦੇ ਅਸਰ ਖਿਲਾਫ ਲੜਨ ਲਈ ਸੰਤਾਂ ਨੇ ਗਿਆਨ ਰੂਪੀ ਵਿਵੇਕ ਨੂੰ ਜਜ਼ਬ ਕਰਨ ਅਤੇ ਨਾਮ ਰੂਪੀ ਆਤਮ ਪਰਚੋਲ ਦੀ ਸਿਫਾਰਿਸ਼ ਕੀਤੀ। ਇਨ੍ਹਾਂ ਉਪਰਾਲਿਆਂ ਰਾਹੀਂ ਆਰਜ਼ੂਮੰਦ ਨਿਵ੍ਰਿਤੀ ਮਾਰਗ ਦੇ ਰਾਹ ਪੈ ਜਾਂਦਾ ਹੈ, ਜੋ ਅੰਦਰ ਵੱਲ ਜਾਂਦਾ ਅਹਿਸਾਸ ਦਾ ਰਾਹ ਹੈ। ਇਹੋ ਰਾਹ ਅੱਗੇ ਜਾ ਕੇ ਪਰਵਰਿਤ ਮਾਰਗ ਹੋ ਜਾਂਦਾ ਹੈ, ਜੋ ਹਕੀਕੀ ਤੌਰ ਉੱਤੇ ਬਾਹਰੀ ਰਾਹ ਹੈ। ਤਵਾਜ਼ੁਨ ਜਾਂ ਅਡੋਲਤਾ ਧਰਮ ਦੀ ਸਰਵੋਤਮ ਅਵਸਥਾ ਹੈ। ਧਰਮ ਹੀ ਨੇਕੀ ਅਤੇ ਰੱਦੇ ਅਮਲ ਦੀ ਅਗਵਾਈ ਕਰਨ ਵਾਲੀ ਤਾਕਤ ਹੈ। परविरत निर्विरत हाठा दोवै, विच धरम फिरै रे बारिया। मन मुख कच्चे कूड़ियार, तिनी न चोदर गे हारिया। गुरमति शब्दे सूर है, काम क्रोध जिनी मारिया। ਭਗਤੀ ਲਹਿਰ ਦੇ ਉਪ ਮਹਾਦਵੀਪ ਦੇ ਸੰਤਾਂ ਨੇ ਆਰਜ਼ੂਮੰਦਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੀਆਂ ਪਰਤਾਂ ਨੂੰ ਉਭਾਰ ਕੇ ਵਹਿਦਤ ਦੀ ਰੌਸ਼ਨ ਖਿਆਲੀ ਦੇ ਖੇੜੇ ਵਿੱਚ ਰੰਗੇ ਜਾਣ। एको धर्म दृढ़ सच कोई,